ਅਗਲੀ ਖਬਰ ਵੱਲ ਚੱਲੀਏ ਤੇ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਵੀ ਕਾਂਗਰੈਸ਼ਨਲ ਸਟਾਫ ਦੇ ਕੋਲ ਹੀਅਰਿੰਗ ਹੋਈ ਹੈਗੀ ਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧ ਦੇ ਵਿੱਚ, ਜਿੱਥੇ ਸਿੱਖ ਵੀ ਪਹੁੰਚੇ ਹੋਏ ਸੀ, ਹੋਰ ਵੀ ਬਹੁਤ ਸਾਰੇ ਐਕਸਪਰਟ ਪਹੁੰਚੇ ਹੋਏ ਸੀ। ਉਹਨਾਂ ਐਕਸਪਰਟਸ ਦੇ ਵਿੱਚੋਂ ਇੱਕ ਕੈਨੇਡਾ ਦਾ ਬਹੁਤ ਹੀ ਜਿਹੜਾ ਇੰਪੋਰਟੈਂਟ ਡੈਨ ਸਟੈਂਟਨ ਸੁਰੱਖਿਆ ਦਾ ਜਿਹੜਾ ਆ ਮੈਨੂੰ ਡੈਨ ਲੱਗਦਾ ਸਟੈਂਟਨ ਆ। ਜੀ। ਸੋ ਕੈਨੇਡਾ ਦੀ ਸੀਸਸ ਜਿਹੜੀ ਆ ਉੱਥੇ ਦੀ ਖੁਫੀਆ ਏਜੰਸੀ ਉਹਦਾ ਸੀਨੀਅਰ ਅਧਿਕਾਰੀ ਰਿਹਾ ਤੇ ਉਹਨਾਂ ਨੇ ਕਾਂਗਰਸ ਨੂੰ ਜਿਹੜੀ ਚੇਤਾਵਨੀ ਦਿੱਤੀ ਆ ਵੀ ਜਿਹੜੇ ਗਰੋਹ ਇਹ ਬਾਰਡਰ ਕ੍ਰਾਸ ਕਰਕੇ ਆਉਂਦੇ ਆ, ਉਹ ਹੁਣ ਲੋਕਾਂ ਤੋਂ ਪੈਸੇ ਧੱਕੇ ਨਾਲ ਲੈਂਦੇ ਆ, ਧਮਕਾਉਂਦੇ ਆ, ਕਤਲ ਕਰਦੇ, ਸਾਰਾ ਕੁਝ। ਉਹ ਕਹਿੰਦੇ ਵੀ 32 ਸਾਲਾਂ 'ਚ ਮੈਂ ਸੀਸਸ ਦਾ ਜੌਬ ਕੀਤੀ ਆ। ਹੁਣ ਉਹ ਓਟਾਵਾ ਯੂਨੀਵਰਸਿਟੀ ਦੇ ਵਿੱਚ ਟੀਚ ਕਰਦੇ ਹੈਗੇ ਆ, ਨੈਸ਼ਨਲ ਸਿਕਿਉਰਿਟੀ ਪ੍ਰੋਗਰਾਮ ਦੇ ਉਹ ਡਾਇਰੈਕਟਰ ਹੈਗੇ ਆ। ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮਾਮਲੇ 'ਚ ਉਹਨਾਂ ਨੇ ਕਿਹਾ ਵੀ ਸਿੱਧਾ ਹੀ ਆ ਵੀ ਜਿਹੜੇ ਇਹ ਮੁਲਕ ਇਦਾਂ ਦੇ ਹੁੰਦੇ ਆ, ਉਹਨਾਂ ਜਿਹੜੇ ਗੰਦੇ ਲੋਕ ਇੱਥੇ ਆਉਂਦੇ ਆ, ਕਤਲ ਕਰਦੇ ਆ, ਧਮਕੀਆਂ ਕਰਦੇ ਆ, ਫਿਰੌਤੀਆਂ ਲੈਂਦੇ ਹੈਗੇ ਆ, ਉਹਨਾਂ ਦਾ ਜਿਹੜਾ ਬੈਕਗ੍ਰਾਉਂਡ ਹੁੰਦੀ ਆ ਉਹ ਕ੍ਰਿਮੀਨਲ ਹੁੰਦੀ ਆ, ਅਪਰਾਧਿਕ ਪਿਛੋਕੜ ਹੁੰਦਾ ਆ। ਤੇ ਜਦੋਂ ਫੜੇ ਜਾਂਦੇ ਆ ਤੇ ਜਿਹੜੀਆਂ ਉਸ ਦੇਸ਼ ਦੀਆਂ ਖੁਫੀਆ ਏਜੰਸੀਆਂ ਹੁੰਦੀਆਂ, ਜਿਹੜੇ ਦੇਸ਼ ਦੇ ਉਹ ਰਹਿਣ ਵਾਲੇ ਆ, ਉਹ ਕਹਿ ਦਿੰਦੇ ਵੀ ਨਹੀਂ ਜੀ ਇਹ ਤਾਂ ਸਿਰਫ ਕ੍ਰਿਮੀਨਲ ਬੰਦੇ ਆ ਤੇ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਜਦ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧ ਦੇ ਵਿੱਚ ਕਹਿੰਦੇ ਇਹ ਸਪਸ਼ਟ ਹੁੰਦਾ ਆ ਵੀ ਉਹ ਜਿਹੜੇ ਗਰੋਹ ਆ, ਉਹ ਜਿਹੜੇ ਕ੍ਰਿਮੀਨਲ ਬੰਦੇ ਕੰਮ ਕਰਦੇ ਆ, ਉਹਨਾਂ ਦੀ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਜਿਹੜੇ ਪੂਰੇ ਆਫਿਸ ਸੈਟਅਪ ਕੀਤੇ ਹੋਏ ਹੈਗੇ ਆ, ਉਹ ਗਵਰਨਮੈਂਟ ਦੀ ਹੀ ਜਿਹੜੀ ਮਿਹਰਬਾਨੀ ਆ ਉਹਦੇ ਸਿਰ ਤੇ ਚੱਲਦੇ ਆ। ਤੋ ਸਿੱਧਾ ਇਹ ਤੁਸੀਂ ਇਨਕਾਰ ਨਹੀਂ ਕਰ ਸਕਦੇ ਵੀ ਗਵਰਨਮੈਂਟ ਨਹੀਂ ਇਨਵੋਲਵ। ਇਦਾਂ ਕਿੱਦਾਂ ਹੋ ਸਕਦਾ ਵੀ ਇੱਕ ਬੰਦਾ ਲਾਰੈਂਸ ਬਿਸ਼ਨੋਈ ਵਰਗਾ ਜੇਲ੍ਹ ਦੇ ਵਿੱਚ ਆ ਤੇ ਉਹ ਉੱਥੋਂ ਡਾਇਰੈਕਟ ਕਰੀ ਜਾਂਦਾ ਪੂਰੀ ਦੁਨੀਆ ਦੇ ਵਿੱਚ, ਇਸ ਬੰਦੇ ਨੂੰ ਚੱਕ ਲਓ, ਇਹਨੂੰ ਪੈਸੇ ਲੈ ਲਓ, ਇਸ ਬੰਦੇ ਨੂੰ ਮਾਰ ਦਿਓ, ਹਨਾ। ਇਹ ਸਿੱਧਾ ਇੱਥੇ ਲਿੰਕ ਹੈਗਾ ਆ। ਸੋ 2025 ਦੇ ਵਿੱਚ ਸੀਸਸ ਨੇ ਰਿਪੋਰਟ 'ਚ ਇਹ ਕਿਹਾ ਸੀ ਵੀ ਇੰਡੀਆ ਜਿਹੜਾ ਆ ਕੈਨੇਡਾ ਦੇ ਵਿੱਚ ਵੀ ਦਖਲ-ਅੰਦਾਜ਼ੀ ਕਰਦਾ ਹੈਗਾ। ਉਹਨਾਂ 'ਚੋਂ ਇੱਕ ਮੁੱਖ ਦੇਸ਼ ਹੈਗਾ। ਸੋ 2024 ਦੇ ਵਿੱਚ ਯੂਐਸ ਦੀ ਜਿਹੜੀ ਜਸਟਿਸ ਡਿਪਾਰਟਮੈਂਟ ਆ, ਉਹਨਾਂ ਨੇ ਜਿਹੜੀ ਇੰਡਾਈਟਮੈਂਟ ਕੀਤੀ ਆ, ਉਹਦੇ ਵਿੱਚ ਉਹਨਾਂ ਨੇ ਇੱਕ ਭਾਰਤੀ ਰਾਜ ਦਾ ਜਿਹੜਾ ਅਧਿਕਾਰੀ ਸੀਗਾ, ਵਿਕਾਸ ਯਾਦਵ, ਜਿਹਨੇ ਨਿਖਿਲ ਗੁਪਤਾ ਵਾਲੇ ਇੱਕ ਬੰਦੇ ਨਾਲ ਰਲ ਕੇ ਜਿਹੜਾ ਅਮਰੀਕਨ ਸਿਟੀਜ਼ਨ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ। ਇਹ ਤੋਂ ਸਿੱਧਾ ਕਲੀਅਰ ਹੁੰਦਾ ਹੈਗਾ ਤੇ ਕਹਿੰਦੇ ਵੀ ਇਹ ਇੱਕ ਰੋਗ ਆਪਰੇਟਿਵ ਸੀਗਾ। ਹੁਣ ਲਾਪਤਾ ਕਹੀ ਜਾਂਦੇ ਆ ਵੀ ਅਮਰੀਕਾ ਨੂੰ ਅਸੀਂ ਦੇਣਾ ਨਹੀਂ ਹੈ, ਲੱਭ ਨਹੀਂ ਰਿਹਾ ਹੈਗਾ। ਅਮਰੀਕਾ ਦੇ ਜਿਹੜੀਆਂ ਏਜੰਸੀਜ਼ ਆ, ਉਹਨਾਂ ਦਾ ਸਿੱਧਾ ਕਹਿਣਾ ਆ ਵੀ ਨਿੱਜਰ ਦੇ ਕਤਲ ਨੂੰ ਜਿਨ੍ਹਾਂ ਨੇ ਕਤਲ ਕੀਤਾ ਆ, ਜਿਹੜੇ ਸ਼ੂਟਰ ਆ, ਉਹਨਾਂ ਨੇ ਜਿਹੜੀ ਵਿਕਾਸ ਯਾਦਵ ਨੂੰ ਵੀ ਜਿਹੜੀ ਲਾਸ਼ ਦੀ ਇੱਕ ਵੀਡੀਓ ਭੇਜੀ ਸੀ। ਸੋ ਇਹ ਵੀ ਲਿੰਕ ਬਣਦਾ। ਸੋ ਇਸ ਜੋ ਸੀਸਸ ਦਾ ਸਾਬਕਾ ਡਾਇਰੈਕਟਰ ਰਿਹਾ, ਉਹਨੇ ਕਿਹਾ ਵੀ ਇਹ ਜਿਹੜੀਆਂ ਸਰਕਾਰਾਂ, ਖਾਸ ਕਰਕੇ ਇੰਡੀਆ ਵਰਗੀਆਂ, ਇਹ ਪੂਰੀਆਂ ਇਨਵੋਲਵ ਆ ਇਦਾਂ ਦੇ ਕਤਲਾਂ ਦੇ ਪਿੱਛੇ ਤੇ ਐਕਸਟੋਰਸ਼ਨ ਦੇ ਪਿੱਛੇ। ਤੇ ਸਭ ਤੋਂ ਮਾੜੀ ਗੱਲ ਇਹ ਆ ਵੀ ਅਮਰੀਕਾ ਵਰਗੇ ਤਾਂ ਕੈਨੇਡਾ ਵਰਗੇ ਜਿਹੜੇ ਮੁਲਕ ਆ, ਉਹ ਇਸ ਨੂੰ ਜਿਹੜੀ ਇਸ ਸਮੱਸਿਆ ਨੂੰ ਸੀਰੀਅਸਲੀ ਨਹੀਂ ਲੈ ਰਹੇ ਹੈਗੇ। ਇਹਨਾਂ ਨੇ ਗਲੋਬ ਐਂਡ ਮੇਲ ਨੂੰ ਵੀ ਇੱਕ ਇੰਟਰਵਿਊ ਦਿੱਤੀ ਸੀ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਟੈਰਰਿਜ਼ਮ ਨੂੰ ਲੈ ਕੇ, ਜਸੂਸੀ ਨੂੰ ਲੈ ਕੇ, ਪੋਲੀਟੀਕਲ ਇੰਟਰਫੀਰੈਂਸ ਨੂੰ ਲੈ ਕੇ, ਸਾਈਬਰ ਦੇ ਜਿਹੜੇ ਖਤਰੇ ਆ ਉਹਨਾਂ ਨੂੰ ਲੈ ਕੇ, ਜਿਹੜੀਆਂ ਸਾਡੀਆਂ ਸਰਕਾਰਾਂ ਤੇ ਸਾਡੇ ਦੇਸ਼ ਜਿਹੜੇ ਆ ਉਹ ਟਰਾਂਸਨੈਸ਼ਨਲ ਆਪਰੇਸ਼ਨ ਨੂੰ ਨਜਿੱਠਣ ਦੇ ਲਈ ਬਹੁਤ ਘੱਟ ਕੰਮ ਕੀਤਾ ਆ ਜਾਂ ਹਜੇ ਪੂਰੇ ਐਕਟਿਵ ਨਹੀਂ ਹੈਗੇ। ਜੀ ਬਿਲਕੁਲ। ਸੋ ਇਹ ਜਿਹੜੀ ਚੀਜ਼ ਬੜੇ ਲੰਮੇ ਸਮੇਂ ਤੋਂ ਹਰਜੋਤ ਸਿੰਘ ਜੀ ਦੱਸਦੇ ਆ ਰਹੇ ਸੀਗੇ, ਜੋ ਸਿੱਖ ਕਹਿੰਦੇ ਆ ਰਹੇ ਸੀਗੇ, ਉਸੇ ਗੱਲ ਦੀ ਇਹ ਪ੍ਰੋੜਤਾ ਕਰਦਾ ਹੋਇਆ ਇਹਨਾਂ ਦਾ ਇਹ ਬਿਆਨ, ਇਹਨਾਂ ਦੀ ਇਹ ਜਿਹੜੀ ਕਾਂਗਰੈਸ਼ਨਲ ਬਰੀਫਿੰਗ ਹੋਈ ਆ, ਉਸ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਹੈਗੀ ਆ। ਸੋ ਇਹਨਾਂ ਨੇ ਕਲੀਅਰ ਹੀ ਕਰ ਦਿੱਤਾ ਹਰਜੋਤ ਸਿੰਘ ਜੀ ਵੀ ਇਹੀ ਨੇ ਪਿੱਛੇ ਇਸ ਦੇ ਵਿੱਚ ਭਾਰਤ ਦੀ ਸਰਕਾਰ ਹੀ ਆ, ਵੀ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਕਰਦੇ ਆ ਤੇ ਜਿਹੜੀਆਂ ਸਰਕਾਰਾਂ ਆ ਉਹਨਾਂ ਨੂੰ ਅਪਰਾਧੀ ਕਹਿ ਕੇ, ਜਿਸ ਦਿਨ ਦੀ ਇਹ ਇੰਡਾਈਟਮੈਂਟ ਆਈ ਉਸ ਦਿਨ ਦਾ ਮੈਂ ਰੌਲਾ ਪਾਇਆ ਆ ਵੀ ਇਹ ਜਿਹੜੀ ਭਾਰਤ ਦੀ ਸਰਕਾਰ ਆ ਉਹ ਇਹੀ ਕਹਿ ਕੇ ਇੱਥੋਂ ਬਚਣ ਦੀ ਕੋਸ਼ਿਸ਼ ਕਰ ਰਹੀ ਆ ਵੀ ਸਾਡਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਇਹ ਤਾਂ ਅਪਰਾਧਿਕ ਜਿਹੜੇ ਲੋਕ ਹੈਗੇ ਆ, ਵੀ ਇਹਦੇ ਵਿੱਚ ਤਾਂ ਕੁਝ ਹੈ ਹੀ ਕੁਛ ਨਹੀਂ। ਸੋ ਜਿਹੜੇ ਡੈਨ ਸਟੈਂਟਨ ਆ, ਉਹਨਾਂ ਨੇ ਇਹ ਹੁਣ ਚੀਜ਼ ਸਪਸ਼ਟ ਜਿਹੜੀ ਉਹ ਕਰ ਦਿੱਤੀ ਵੀ ਇਹ ਕੋਈ ਹੋਰ ਗੱਲ ਨਹੀਂ, ਇਹਦੇ ਵਿੱਚ ਸਿੱਧੀ ਕਹਿ ਸਕਦੇ ਹਾਂ ਵੀ ਜਿਹੜੀ ਸਰਕਾਰ ਆ ਉਹ ਅਕਾਊਂਟੇਬਲ ਆ,
ਭਾਰਤ ਦੀ ਸਰਕਾਰ ਇਸ ਦੇ ਵਿੱਚ ਅਕਾਊਂਟੇਬਲ ਆ, ਉਹਨਾਂ ਦੁਆਰਾ ਹੀ, ਉਹਨਾਂ ਦੀ ਸ਼ਹਿ ਦੇ ਨਾਲ ਹੀ ਇਹ ਸਾਰਾ ਕੁਝ ਉੱਥੋਂ ਚੱਲ ਰਿਹਾ ਹੋਊਗਾ। ਅਦਰਵਾਈਜ਼ ਏਦਾਂ ਕਿੱਦਾਂ ਹੋ ਸਕਦਾ ਵੀ ਐਡਾ ਵੱਡਾ ਜਿਹੜਾ ਅਪਰਾਧਿਕ ਗਿਰੋਹ ਆ, ਉਸ ਨੂੰ ਇੱਕ ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚੋਂ ਭਾਰਤ ਦੀ, ਜੋ ਕਿ ਉੱਥੋਂ ਦੀ ਹੋਮ ਮਿਨਿਸਟਰੀ ਦੇ ਅੰਡਰ ਆਉਂਦੀ ਆ, ਵੀ ਉੱਥੋਂ ਜਿਹੜਾ ਉਹ ਚਲਾ ਸਕਦਾ ਹੋਵੇ। ਸੋ ਇਸ ਹੀਅਰਿੰਗ ਦੇ ਬਾਰੇ ਹੋਰ ਜਿੱਦਾਂ ਗੱਲਾਂ ਜਿਹੜੀਆਂ ਹਰਜੋਤ ਸਿੰਘ ਜੀ ਸਾਹਮਣੇ ਆਉਣਗੀਆਂ, ਆਪਾਂ ਉਹ ਵੀ ਆਪਣੇ ਦਰਸ਼ਕਾਂ ਦੇ ਨਾਲ ਆਉਂਦੇ ਦਿਨਾਂ ਦੇ ਵਿੱਚ, ਆਉਂਦੇ ਸਮੇਂ ਦੇ ਵਿੱਚ ਸ਼ੇਅਰ ਜਿਹੜੀ ਉਹ ਕਰਾਂਗੇ। ਪਰ ਇਹ ਚੀਜ਼ ਜਿਹੜੀ ਕਲੀਅਰ ਹੋ ਗਈ ਆ, ਧੰਨਵਾਦ ਕਰਨਾ ਬਣਦਾ ਆ ਇੱਥੇ ਇਸ ਦਾ, ਸਟੈਂਟਨ ਦਾ, ਵੀ ਉਹਨੇ ਇਸ ਚੀਜ਼ ਨੂੰ ਜਿਹੜਾ ਪ੍ਰੋੜਤਾ ਦੇ ਨਾਲ ਜਿਹੜਾ ਆ ਉਹ ਦੱਸਿਆ ਹੈਗਾ ਆ। 32 ਸਾਲ ਕੈਨੇਡਾ ਦੀ ਜਿਹੜੀ ਸਪਾਈ ਏਜੰਸੀ ਆ, ਇਸ ਇੰਟੈਲੀਜੈਂਸ ਏਜੰਸੀ ਦੇ ਵਿੱਚ ਉਹ ਰਿਹਾ ਆ, ਤੇ ਇਸ ਮੌਕੇ ਉਹ ਡਾਇਰੈਕਟਰ ਆ ਨੈਸ਼ਨਲ ਸਿਕਿਉਰਿਟੀ ਪ੍ਰੋਗਰਾਮ ਯੂਨੀਵਰਸਿਟੀ ਆਫ ਓਟਾਵਾ ਦੇ ਵਿੱਚ। ਉਹਨਾਂ ਨੇ ਕੈਪੀਟਲ ਹਿੱਲ ਦੀ ਬਰੀਫਿੰਗ ਦੇ ਵਿੱਚ ਆਪਣੇ ਮੁਲਕ ਦਾ, ਕੈਨੇਡਾ ਦਾ ਜਿਹੜਾ ਐਕਸਪੀਰੀਅੰਸ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਲ ਆ, ਉਹਦੇ ਬਾਰੇ ਜਿਹੜਾ ਦੱਸਿਆ। ਇਹਦੇ ਨਾਲ ਜਿਹੜੀ ਅਮਰੀਕਾ ਦੀ ਕਾਂਗਰਸ ਆ, ਉਹਦੇ ਵੀ ਅੱਖਾਂ ਜਿਹੜੀਆਂ ਹਰਜੋਤ ਸਿੰਘ ਜੀ ਜ਼ਰੂਰ ਖੁੱਲੀਆਂ ਹੋਣਗੀਆਂ, ਵੀ ਇਹ ਜਿਹੜੀਆਂ ਜੀ। ਸੋ ਕਾਲਡ ਇੰਡੀਆ ਵਾਲੇ ਇੱਥੇ ਬਚਣ ਦੀ ਕੋਸ਼ਿਸ਼ ਕਰ ਰਹੇ ਆ, ਵੀ ਇਹ ਤਾਂ ਸਿਰਫ ਟਰਾਂਸਨੈਸ਼ਨਲ ਕ੍ਰਾਈਮ ਆ, ਰਿਪਰੈਸ਼ਨ ਨਹੀਂ ਆ। ਉਹ ਸਾਰੀਆਂ ਚੀਜ਼ਾਂ ਨੂੰ ਉਹਨਾਂ ਦਾ ਜਿਹੜਾ ਅੱਖਾਂ ਆ ਉਹ ਖੁੱਲੀਆਂ ਹੋਣਗੀਆਂ। RCMP ਦੀ ਆਪਣੀ ਇੱਕ ਪਬਲਿਕ ਰਿਪੋਰਟ, ਪਬਲਿਕ ਬਿਆਨ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਵੀ ਜੋ ਲਾਰੈਂਸ ਬਿਸ਼ਨੋਈ ਜਿਹੜਾ ਅੱਤਵਾਦੀ ਗਰੁੱਪ ਆ ਕੈਨੇਡਾ ਦੇ ਵਿੱਚ ਗਰਦਾਨਿਆ ਹੋਇਆ, ਵੀ ਉਹਨਾਂ ਦੇ ਦੁਆਰਾ ਉਹ ਭਾਰਤ ਦੇ ਸਰਕਾਰ ਦੇ ਇਸ਼ਾਰਿਆਂ ਦੇ ਉੱਤੇ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਇਸ ਮੌਕੇ ਜਿਹੜੀਆਂ ਉਹ ਸਾਹਮਣੇ ਹੈਗੀਆਂ ਆ। ਸੋ ਕਹਿੰਦੇ ਵੀ ਜਿਹੜੀ ਸਰਕਾਰ ਆ, ਪਲੌਜ਼ੀਬਲ ਡਿਨਾਇਬਿਲਟੀ, ਵੀ ਇਹਦੇ ਵਿੱਚੋਂ ਬਚਿਆ ਜਾ ਸਕੇ, ਵੀ ਇਹ ਕਹਿ ਕੇ ਵੀ ਅਸੀਂ, ਸਾਡਾ ਇਹਦੇ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈਗਾ, ਇਸ ਕਾਰਨ ਤੋਂ ਉਹ ਬਚਣ ਦੀ ਇਸ ਦੇ ਵਿੱਚ ਕੋਸ਼ਿਸ਼ ਕਰ ਰਹੇ ਆ। ਕਹਿੰਦੇ ਵੀ ਗੈਂਗਸ ਦੇ ਹਿੱਸੇ ਨੂੰ ਜਿਹੜਾ ਉਹ ਪੇਸ਼ ਕਰਨਾ, ਕਹਿੰਦੇ ਸੇਮ ਪਲੇਬੁੱਕ ਆ ਜੋ ਕਿ ਈਰਾਨ, ਰਸ਼ੀਆ, ਚਾਈਨਾ ਵਾਲੇ ਅਕਸਰ ਵਰਤਦੇ ਆ, ਬਾਹਰ ਬੈਠੇ ਉਹਨਾਂ ਮੁਲਕਾਂ ਦੇ ਜਿਹੜੇ ਡਿਸੀਡੈਂਟਸ ਆ ਉਹਨਾਂ ਨੂੰ ਮਾਰਨ ਦੇ ਲਈ, ਉਹਨਾਂ ਨੂੰ ਸਪਰੈਸ ਕਰਨ ਦੇ ਲਈ। ਤੇ ਕਹਿੰਦੇ ਸੇਮ ਸਿਗਨਲ ਆ ਇੰਡੀਆ ਵਾਲੇ, ਜੋ ਰੂਸ, ਚੀਨ ਤੇ ਈਰਾਨ ਵਰਗੇ ਮੁਲਕ ਆਪਣੇ ਡਿਸੀਡੈਂਟਸ ਨੂੰ ਚੁੱਪ ਕਰਾਉਣ ਦੇ ਲਈ ਜਾਂ ਮਾਰਨ ਦੇ ਲਈ ਵਰਤ ਰਹੇ ਆ। ਸੋ ਇਹੀ ਚੀਜ਼ ਜਿਹੜੀ ਕਹਿੰਦੇ ਵੀ ਇਸ ਟਾਈਮ ਸਾਹਮਣੇ ਜਿਹੜੀ ਉਹ ਆਈ ਆ। ਸੋ ਸੀਸਿਸ ਦੇ ਜਿਹੜੇ ਸਾਬਕਾ ਅਫਸਰ ਆ, ਉਹਨਾਂ ਨੇ US ਦੀ ਕਾਂਗਰਸ ਨੂੰ ਇਹ ਜਿਹੜੀ ਜਾਣਕਾਰੀ ਆ ਉਹ ਦਿੱਤੀ ਹੈਗੀ ਆ। ਜੀ, ਬਿਲਕੁਲ।